ਸਾਰੇ ਘਰਾਂ ਨੇ ਆਪਣਾ ਸਮਾਨ ਜਿਹੜਾ ਨਾ ਬੇੜਿਆਂ 'ਤੇ ਲੈ ਕੇ ਬਾਹਰ ਜਾਂਦੇ ਨੇ ਖੇਤ ਦੇ ਵੱਲ। ਇਹਨਾਂ ਸਾਰਿਆਂ ਦਾ ਵੀ ਮਾਲ ਡੰਗਰ ਅੰਦਰ ਹੀ ਆ। ਇਹ ਭੈਣੀਆਂ ਸਾਦੇ ਸਾਰੇ ਲੋਕ ਆਪਣੇ ਮਾਲ ਡੰਗਰ ਦਾ ਕਰਕੇ ਬੈਠੇ ਨੇ। ਮਾਲ ਦੇ ਪੱਠੇ ਕੁਤਰਨੇ ਨੇ ਸਵੇਰੇ ਆਜਾ ਬੇਟਾ ਸਾਰਾ ਰਾਸ਼ਨ ਲੈ ਕੇ ਨਾ ਤੇ ਹੁੰਦੀਆਂ ਮੁਲਾਕਾਤਾਂ ਹੁੰਦੇ ਢਿੱਲੋਂ ਸਾਹਿਬ जी बच्ची ने रेस्क्यू किया। ਠੀਕ ਹੈ ਚਾਚਾ ठीक है बेटा इधर बैठ जाओ नीचे बैठ। ਚੰਗਾ ਹੋਈ ਮੁੰਡਿਆ। ਬੇਟਾ ਨਾਂ ਕੀ ਤੇਰਾ? ਰਾਮ ਫਾਤਮਾ। ਰਾਮ ਫਾਤਮਾ। ਇੱਥੇ ਘਰ ਹੈ ਤੇਰਾ? ਹਾਂਜੀ ਕਿੰਨੇ ਜੀ ਇੱਥੇ ਰਹਿੰਦੇ ਤੁਸੀਂ? ਸਾਜੀ ਹੈ 7 ਤੇ ਸਾਰੇ ਬਾਹਰ ਚਲੇ ਗਏ? ਹਾਂਜੀ ਚਲੇਗਾ ਤੇ ਮੇਰੇ ਥੋੜੇ ਜਿਹੇ ਤੇ ਜੀਰਨ ਇਹ ਪਕੜਵਾ ਸਮਾਨ ਕੀਤਾ ਚਲਾ ਚਾਚਾ ਚਲੋ ਬਈ ਬਿਸਮਿਲ੍ਲਾਹ ਦੀ सारे ना खड़े ਹਾਂ ਕੁਝ ਪੈਕਟ ਬਣਵਾਏ ਨੇ। ਇਹ 300 ਪੈਕਟ ਮੈਂ ਲੈਂਦਾ ਸੀ, ਬਾਕੀ ਗੱਡੀ ਲੋਡ ਹੋਣ ਡਈ ਆ ਸਵੇਰੇ ਉਹਨੂੰ। ਇਹਦੇ ਵਿੱਚ ਦਾਲਾਂ ਦੂਲਾਂ 3-3 4-4 ਕਿਲੋ ਦਾ ਪੈਕਟ। ਮੈਂ ਅੱਗੇ ਵਕਾਰ ਨੂੰ ਦੱਸਣ ਡਿਆ ਸੀ ਵੀ ਇਹ ਪਿਛਲੀ ਵਾਰੀ 1817 ਰੁਪਈਆ ਦਾ ਵੀ 2 ਸਾਲ ਪਹਿਲਾਂ ਪੈਕਟ ਬਣਿਆ ਸੀ। ਇਹ ਇਸ ਵਾਰੀ ਬਣਿਆ 4317 ਦਾ। ਖਾਲਸਾ ਏਡ ਜੀ ਮੈਂ ਕਹਿੰਦਾ ਜੀ ਵੇਖੋ ਨਾ ਇਨਸਾਨੀਅਤ ਦੀ ਜਿਹੜੀ ਅਲਮਬਰਦਾਰ ਤਨਜ਼ੀਮ ਹੈ ਉਹ ਇਹ ਨਹੀਂ ਡਿਸਕ੍ਰਿਮੀਨੇਸ਼ਨ ਨਹੀਂ ਕਰਦੇ ਕਿਸੇ ਵੀ ਕਾਸਟ ਐਂਡ ਕ੍ਰੀਡ ਦਾ, ਕਿਸੇ ਵੀ ਰਿਲੀਜਨ ਦਾ। ਸਿਰਫ ਇਨਸਾਨੀਅਤ ਨੂੰ ਵੇਖਦੇ ਆ ਉਹ ਹਰ ਵਾਰੀ ਆਉਂਦੇ ਨੇ ਤੇ ਸਾਡੇ ਦਿਲਾਂ ਵਿੱਚ ਉਹ ਘਰ ਕਰ। ਅਸਲਾਮ ਵਾਲੇਕੁਮ, ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਨੂੰ। ਮੈਂ ਨਾਸਰ ਢਿੱਲੋਂ ਤੇ ਅਸੀਂ ਅੱਜ ਖਲੋਤੇ ਹਾਂ ਹੈੱਡ ਸੁਲੇਮਾਨਕੀ ਵਾਲੇ ਏਰੀਏ ਦੇ ਵਿੱਚ, ਜਿਹੜਾ ਇੰਡੀਆ ਸਾਈਡ ਫਾਜ਼ਿਲਕਾ ਤੋਂ ਅੱਗੇ ਆ ਕੇ ਏਰੀਆ ਪੈਂਦਾ। ਉਹਦੇ ਆਪੋਜ਼ਿਟ ਫਲੱਡ ਦੀ ਜਿਹੜੀ ਪੋਜੀਸ਼ਨ ਹੈ ਇਸ ਵੇਲੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਨੇ, ਹਾਲਾਤ ਬਹੁਤ ਖਰਾਬ ਹੋਏ ਨੇ। ਪਿਛਲੇ 2-3 ਦਿਨ ਤੋਂ ਅਸੀਂ ਕਰ ਰਹੇ ਸਾਂ ਸੇਵਾ ਕਰ ਰਹੇ ਸਾਂ ਪ੍ਰੋਪਰ। ਫਿਰ ਸਾਰੀ ਟੀਮ ਅਸੀਂ ਜਿਹੜੀ ਆਪਣੀ ਮੈਂ ਸੱਦ ਲਈ, ਆਪਣੇ ਵਕਾਰ ਹੋਣੀ ਮੁੰਡੇ ਦੋਸਤ ਸਾਰੇ ਜਿਹੜੇ ਆ। ਸੱਪ ਨਿਕਲਿਆ ਤੇ ਮੁੰਡਾ ਉਹਨੂੰ ਦਿਆ ਮਾਰਨ, ਦਿਖਾਓ ਬੱਚੇ ਉਹਨੂੰ ਵੱਟੇ ਮਾਰਦੇ ਪਏ। ਤੇ ਅਸੀਂ ਫਲੱਡ ਰਿਲੀਫ ਕੰਪੇਨ ਜਿਵੇਂ ਤੁਹਾਨੂੰ ਪਤਾ ਹਰ ਵਾਰੀ ਚਲਾਈ ਦੀ ਹੁੰਦੀ ਆ। ਇਹ ਤੇ ਪੂਰੇ ਤੇ ਅਸੀਂ ਨਹੀਂ ਆ ਸਕਦੇ ਵੀ ਜਿੰਨਾ ਵੱਡਾ ਨੁਕਸਾਨ ਹੈ, ਲੇਕਿਨ ਇਹ ਆ ਵੀ ਆਪਣਾ ਹਿੱਸਾ ਪਾ ਸਕਦੇ, ਉਨੀ ਕੁ ਕੋਸ਼ਿਸ਼ ਕਰ ਸਕਦੇ ਹਾਂ ਵੀ ਅਸੀਂ ਜਿੰਨੀ ਕੁ ਲੋਕਾਂ ਦੀ ਸੇਵਾ ਕਰ ਸਕੀਏ। ਪਿਛਲੀ ਵਾਰੀ ਵੀ ਅਸੀਂ ਕਰਦੇ ਹੀ ਸਾਂ ਵੀ ਜਿਹੜਾ ਖਾਲਸਾ ਏਡ ਟੀਮ ਭਾਈ ਰਵੀ ਸਿੰਘ ਖਾਲਸਾ ਹੋਣੀ ਉਹ ਸਾਡੇ ਨਾਲ ਹੁੰਦੇ ਆ, ਹਰ ਵਾਰੀ ਸਾਡੇ ਨਾਲ ਮੋਢੇ ਨਾਲ ਮੋਢਾ ਲਾਇਆ ਹੁੰਦਾ ਤੇ ਅਸੀਂ ਸੇਵਾ ਨਿਭਾਈ ਦੀ ਆ। ਤੇ ਉਹਨਾਂ ਲੋਕਾਂ ਤੱਕ ਜਿਹੜਾ ਵਾ ਵੈਜੀਟੇਰੀਅਨ ਲੰਗਰ ਪਹੁੰਚਾਈ ਦਾ, ਰਾਸ਼ਨ, ਉਸ ਤੋਂ ਬਾਅਦ ਮੈਡੀਕਲ ਟੀਮ ਅਸੀਂ ਅਰੇਂਜ ਕੀਤੀ ਹੁੰਦੀ ਆ, ਹੋਰ ਛੋਟੀਆਂ ਮੋਟੀਆਂ ਚੀਜ਼ਾਂ ਜਿਹੜੀਆਂ। ਤੇ ਕੋਸ਼ਿਸ਼ ਕਰੀ ਦੀ ਉਹਨਾਂ ਲੋਕਾਂ ਦੇ ਘਰਾਂ ਤੱਕ ਜਾ ਕੇ ਉਹਨਾਂ ਨੂੰ ਕੁਛ ਨਾ ਕੁਛ ਸਮਾਨ ਜਿਹੜਾ ਵਾ ਖਾਣ ਪੀਣ ਦਾ ਫਸਾਈਏ, ਜਿਹੜੇ ਘਰਾਂ 'ਚ ਫਸੇ ਨੇ। ਇੱਥੇ ਭੈਣੀਆਂ ਸਾਦੇ ਨੇ, ਭੈਣੀਆਂ ਦੇ ਵੀ ਆਪੋ ਆਪਣੇ ਡੇਰਿਆਂ 'ਤੇ ਜਿਹੜੇ ਬੈਠੇ ਨੇ ਨਾ ਉਹ ਭੈਣੀਆਂ ਨੇ। ਤੇ ਮੀਂਹ ਵੀ ਪੈਣ ਲੱਗ ਪਿਆ ਤੇ ਅੱਜ ਅਸੀਂ ਇਸ ਏਰੀਏ 'ਚ ਅੱਜ ਆਏ ਸਾਂ। ਮੈਂ ਕਹਿੰਦਾ ਪਹਿਲਾਂ ਸਰਵੇ ਕਰਕੇ ਆਈਏ ਵੀ ਇੱਥੇ ਕਿੱਥੇ ਕਿੱਥੇ ਸਾਨੂੰ ਜਾਣਾ ਚਾਹੀਦਾ। ਕੱਲ੍ਹ ਤੋਂ ਫਿਰ ਇੱਥੇ ਪ੍ਰੋਪਰ ਅਸੀਂ ਜਿਹੜੀਆਂ ਸ਼ੁਰੂ ਕਰਾਂਗੇ ਆਪਣੀ ਸੇਵਾ। ਤੇ ਵਕਾਰ ਹੋਣੀ ਸਾਰੇ ਮੇਰੇ ਨਾਲ ਆ ਗਏ ਤੇ ਅੱਜ ਦਾ ਸਾਡਾ ਇਸ ਤਰ੍ਹਾਂ ਦਾ ਰਹਿਣਾ ਵਾ। ਜ਼ਰੂਰ ਨਾਲ ਦੀ ਨਾਲ ਤੁਹਾਨੂੰ ਅਪਡੇਟ ਕਰੀ ਜਾਵਾਂਗੇ ਵੀ ਹਾਲਾਤਾਂ ਤੋਂ ਹਾਲਾਤ ਕੀ ਨੇ, ਕਿਵੇਂ ਲੋਕ ਇੱਥੇ ਸਰਵਾਈਵ ਕਰ ਰਹੇ ਨੇ। ਤੇ ਉਸ ਤੋਂ ਬਾਅਦ ਜਿਵੇਂ ਮੈਂ ਦੱਸਿਆ ਵੀ ਰਵੀ ਸਿੰਘ ਖਾਲਸਾ ਏਡ ਹੋਣੀ, ਤੇ ਉਸ ਤੋਂ ਬਾਅਦ ਸਾਡੇ ਰੈਸਕਿਊ 1122 ਦੇ ਮੁੰਡੇ ਦੋਸਤ ਜਿਹੜੇ ਆ ਇਹ ਸਾਡਾ ਬੜਾ ਤਾਵਨ ਕਰਦੇ ਕਿਉਂਕਿ ਬੋਟ ਦੀ ਲੋੜ ਹੁੰਦੀ ਆ। ਵੈਸੇ ਤਾਂ ਅਸੀਂ ਹਾਇਰ ਵੀ ਕਰ ਸਕਦੇ ਹਾਂ, ਰੈਂਟਲ ਵੀ, ਲੇਕਿਨ ਇਹ ਐਕਸਪੀਰੀਅੰਸ ਇਹਨਾਂ ਦੇ ਹੁੰਦੇ ਆ ਮੁੰਡੇ ਸਾਰੇ ਹੀ। ਹਾਂਜੀ ਇਹਨੂੰ ਕੀ ਕਹਿੰਦੇ? ਮੈਪਿੰਗ ਵਾਲੇ। ਹਾਂ, ਇਹਨਾਂ ਨੂੰ ਇੱਕ ਤਾਂ ਪਤਾ ਹੁੰਦਾ ਵਾ, ਨਾਲੇ ਬੋਟ ਚਲਾਉਣ ਦਾ ਇਹਨਾਂ ਨੂੰ ਸਹੀ ਵੱਲ ਹੁੰਦਾ। ਤੇ ਪ੍ਰੋਪਰ ਆਪਾਂ ਜਾਈਦਾ, ਜਿਵੇਂ ਜਿਹੜੀਆਂ ਵੈਸੇ ਤਾਂ ਆਪਣੇ ਕੋਲ ਵੀ ਹੈਗੀਆਂ ਲਾਈਫ ਜੈਕਟਾਂ, ਲੇਕਿਨ ਇਹਨਾਂ ਵਾਲੀਆਂ ਥੋੜ੍ਹੀਆਂ ਹੋਰ ਵਧੀਆ ਨੇ। ਸੋ ਅੱਜ ਦਾ ਲੈ ਕੇ ਚੱਲਦੇ ਹਾਂ ਤੁਹਾਨੂੰ ਇਹਨਾਂ ਏਰੀਆਜ਼ ਦੇ ਵਿੱਚ, ਵਿਜ਼ਿਟ ਕਰਦੇ ਹਾਂ। ਪਹਿਲਾਂ ਸਰਵੇ ਕਰਾਂਗੇ, ਕੱਲ੍ਹ ਸੁਬਾਹ ਅਰਲੀ ਮਾਰਨਿੰਗ ਸੁਬਾਹ ਤੇ ਸ਼ਾਮ ਦੋਵੇਂ ਟਾਈਮ ਅਸੀਂ ਜਿਹੜੀ ਆ ਆਪਣੀ ਸੇਵਾ ਜਿਹੜੀ ਆ ਸਾਰਾ ਦਿਨ ਕਰਿਆ ਕਰਾਂਗੇ। ਇਵੈਕੂਏਟ ਤਕਰੀਬਨ ਹੋ ਗਏ ਸਾਰੇ ਲੋਕ? ਇਵੈਕੂਏਟ ਜ਼ਿਆਦਾ ਲੋਕ ਹੋ ਗਏ ਨੇ, ਬਸ ਉਹੀ ਨੇ ਜੋ ਆਪਣੇ ਸਮਾਨ ਵਗੈਰਾ ਦੀ ਹਿਫਾਜ਼ਤ ਵਾਸਤੇ 2-4 ਲੋਕ ਘਰ ਦੇ ਵਿੱਚ ਬੈਠੇ ਨੇ। ਮੱਝਾਂ ਗਾਵਾਂ ਵੀ ਤਕਰੀਬਨ ਜ਼ਿਆਦਾ ਲੋਕਾਂ ਨੇ ਕੱਢ ਲਿਆ ਨੇ। ਅਗਰ ਕੋਈ 1-2 ਲਿਹਾਰੀਆਂ ਮਈਆਂ ਨੇ, ਤੁਸੀਂ ਸਮਝਦੇ ਹੋ ਲਿਹਾਰੀਆਂ ਮੱਝਾਂ ਨੇ, ਤੇ ਉਹ 1-2 ਰੱਖੀਆਂ ਹੋਈਆਂ ਨੇ ਅਗਰ ਦੁੱਧ ਪੱਤੀ ਵਾਸਤੇ। ਬਸ ਤੇ ਉਹਨਾਂ ਦਾ ਚਾਰਾ ਚੂਰਾ ਕਿੱਥੋਂ ਚੱਲ ਰਿਹਾ? ਚਾਰਾ ਇਸ ਤਰ੍ਹਾਂ ਤੁਸੀਂ ਇਹ ਪਿੱਛੇ ਦੇਖ ਸਕਦੇ ਹੋ, ਕੈਮਰਾਮੈਨ ਦਿਖਾ ਸਕਦੇ ਕਿ ਇਸ ਤਰ੍ਹਾਂ ਚਾਰੇ ਹੈਗੇ ਨੇ। ਉਹ ਆਪਣੇ ਡਰਮ ਵਗੈਰਾ ਤੇ 4 ਪਾਈਆਂ ਬੰਨ ਕੇ ਉਹ ਕੱਟ ਕੇ ਤੇ ਲੈ ਆਉਂਦੇ ਨੇ ਤੇ ਆਪਣੇ ਉਹ ਚਾਰਾ ਵਗੈਰਾ ਡਾਲ ਵੀ ਗੁਜ਼ਾਰਾ ਕਰ ਰਹੇ ਨੇ ਬਸ ਇਸ ਤਰ੍ਹਾਂ ਹੀ। ਨਾਲੇ ਅਕਸਰ ਇੱਥੇ ਨਾ ਪਤਾ ਕੀ ਹੁੰਦਾ, ਲੋਕ ਜਿਹੜੇ ਘਰ ਹੁੰਦੇ ਨੇ ਉਹ ਕਹਿੰਦੇ ਨੇ ਜੋ ਵੀ ਹੋਏਗਾ ਵੇਖੀ ਜਾਏਗੀ, ਘਰ ਛੱਡ ਕੇ ਨਹੀਂ ਨਿਕਲਦੇ, ਘਰ ਛੱਡ ਕੇ ਨਹੀਂ ਜਾਂਦੇ ਆ, ਕਿਉਂਕਿ ਆਪਣੀ ਅੱਖਾਂ ਸਾਹਮਣੇ ਆਪਣੀ ਬਰਬਾਦੀ ਜਿਹੜੀ ਹੁੰਦੀ ਹੈ ਨਾ, ਬੜੀ ਔਖਾ ਜਿਹਾ ਕੰਮ। ਬਿਲਕੁਲ ਔਖਾ ਕੰਮ ਹੁੰਦਾ। ਅਸੀਂ ਜਾਈਦਾ, ਪਿਛਲੀ ਦਫਾ ਤੁਸੀਂ ਆਏ ਸੀ, ਮਾਸ਼ਾਅੱਲਾ ਕਾਫੀ ਅੱਛੀ ਸੇਵਾ ਰਹੀ। ਪਿਛਲੀ ਦਫਾ ਹੀ मैं ऐसे पॉइंट से आजम छीना तो काफ़ी लोगों ने पूछा कि इस दफ़ा वकार भाई ढिल्लो साहब नहीं आया इस दफ़ा,
ਖਾਣੇ ਦਾ ਰਾਸ਼ਨ ਦਾ ਕੋਈ ਇੰਤਜ਼ਾਮ ਹੈ? ਕਾਫੀ ਲੋਕਾਂ ਨੇ ਅੱਜ 10-12 ਦਿਨ ਹੋ ਗਏ, ਕਾਫੀ ਲੋਕਾਂ ਨੇ ਪੁੱਛਿਆ, ਲੇਕਿਨ ਅਸੀਂ ਇਹੀ ਕਿਹਾ ਵੀ ਆਣਗੇ, ਲੇਕਿਨ ਕਿਉਂਕਿ ਪੰਜਾਬ ਪੂਰਾ ਲਪੇਟ ਹਾਂਜੀ ਗਿਆ ਹਾਂਜੀ ਬਹੁਤ ਹਾਲਾਤ ਕਿਸੇ ਖਰਾਬ। ਦੂਸਰੇ ਪੁਆਇੰਟ ਤੇ ਗਏ ਨੇ, ਕਿਸੇ ਹੋਰ ਜ਼ਿਲ੍ਹੇ 'ਚ ਗਏ ਨੇ, ਅਸਲ ਕਿਸੇ ਜਿਹਾ ਹੋਰ ਜਿਹੜਾ ਰਾਵੀ ਕੰਮ ਨੇ। ਬਣਿਆ ਨਾ ਐਤਕੀ, ਜੀ ਜੀ ਬੰਦਾ ਫੈਸਲਾ ਨਹੀਂ ਕਰ ਪਾ ਰਿਹਾ ਕਿ ਜਾਈਏ ਜਾਈਏ ਕਿੱਧਰ, ਕਿੱਥੇ। ਲੋਕਾਂ ਨੂੰ ਕਿੱਧਰ ਜ਼ਰੂਰਤ ਹੈ। ਹੁਣ ਅਸੀਂ ਲਾਸਟ ਟਾਈਮ ਇੱਧਰ ਆਏ ਸੀ, ਦੋਸਤ ਅਹਿਬਾਬ ਸੀ, ਉਹਨਾਂ ਨੇ ਕਾਲ ਕੀਤੀ ਕਿ ਯਾਰ ਇੱਧਰ ਉਸ ਤੋਂ 72 ਹਾਲਾਤ ਨੇ, ਪਿਛਲੀ ਵਾਰੀ ਨਾਲੋਂ ਕੰਮ ਜ਼ਿਆਦਾ ਖਰਾਬ ਹੋਇਆ। ਮੈਨੂੰ ਇੱਕ ਹੋਰ ਚੀਜ਼ ਦਾ ਥੋੜਾ ਜਿਹਾ ਵਕਾਰ ਫਰਕ ਲੱਗਾ। ਫਰਕ ਇਹ ਲੱਗਾ ਵੀ ਜਿਵੇਂ ਆਪਾਂ ਰਾਹ ਜਿਉਂਦੇ ਕਰਨੇ ਵੀ ਆਪਣੇ ਲਾਗੇ ਚਨਿਓਟ ਵੀ ਆ, ਹਾਂਜੀ। ਸੋ ਉੱਥੇ ਵੀ ਦੋਸਤਾਂ ਨਾਲ ਮੈਂ ਰਾਬਤੇ 'ਚ ਸੀ। ਇੱਧਰ ਮੈਨੂੰ ਲੱਗਦਾ ਵੀ ਉੱਧਰ ਸਾਡੇ ਅਦਾਰੇ ਨੇ ਨਾ ਉਹ ਐਕਟਿਵ ਬਹੁਤ ਨੇ ਉਹਨਾਂ ਜ਼ਿਲ੍ਹਿਆਂ ਦੇ ਵਿੱਚ। ਇੱਧਰ ਥੋੜਾ ਜਿਹਾ ਉਹ ਇੰਨਾ ਹੈ ਬੈਕਵਰਡ ਇਲਾਕਾ ਪੈ ਜਾਂਦਾ, ਹਾਂ। ਜ਼ਿਲ੍ਹਾ ਬੈਕਵਰਡ ਬਾਰਡਰ ਤੇ ਆ ਜਾਂਦਾ, ਇੰਡੀਆ ਦੇ ਬਾਰਡਰ ਦੇ ਨਾਲ ਜ਼ਿਲ੍ਹਾ ਤੇ ਆ ਅਸੀਂ ਜਾਂਦਾ। ਇਸ ਕਰਕੇ ਫੈਸਲਾ ਲਿਆ ਕਿ ਪਹਿਲਾਂ ਇੱਧਰ ਚੱਲਦੇ ਆ। ਸੈਕਟਰੀ ਵਗੈਰਾ ਵੱਡੇ ਲੋਕ ਹਾਂਜੀ, ਵੱਡੇ ਹਾਂਜੀ। ਸ਼ਹਿਰਾਂ 'ਚ ਨੇ, ਫੈਸਲਾਬਾਦ, ਪਿੰਡੀ, ਲਾਹੌਰ, ਇਸ ਤਰ੍ਹਾਂ ਬੜੇ ਸ਼ਹਿਰ ਹੈਗੇ ਨੇ। ਚਲੋ ਜੀ, ਅੱਲਾਹ ਪਾਕ ਤੁਹਾਨੂੰ ਸਲਾਮਤ ਰੱਖੇ। ਤੁਹਾਡੀ ਮਦਦ ਨਾਲ, ਸਾਡੀ ਮਦਦ ਨਾਲ ਜੇ ਅਸੀਂ ਇੱਥੇ ਕਿਸੇ ਦੀ ਕੰਮ ਆ ਸਕੀਏ, 24 ਘੰਟੇ ਕਿਸੇ ਦੀ ਇੱਧਰ ਹੀ ਮਦਦ ਹੈ। ਕਰ ਸਕੀਏ, ਹਾਂਜੀ। ਤੇ ਜਿਹੜੇ ਭਰਾ ਵੇਖਣ ਵਾਲੇ ਨੇ ਉਹ ਵੀ ਤੁਸੀਂ ਇਹਨਾਂ ਚੀਜ਼ਾਂ ਨਾਲ ਜੁੜੋ। ਇਹ ਮੁਸ਼ਕਲ ਵਕਤ ਹੈ, ਇਨਸ਼ਾਅੱਲਾ ਅੱਲਾਹ ਪਾਕ ਬਿਹਤਰ ਕਰੇ। ਸਾਰੇ ਇਮਰਾਨ ਮਿਲ ਕੇ ਕੱਟਣਾ ਸਾਰਿਆਂ ਹਾਂਜੀ। ਦੇ ਸਾਰਿਆਂ ਨਾਲ। ਤੇ ਤੁਹਾਡੇ ਦੋਸਤ ਅਹਿਬਾਬ ਨੇ, ਰਿਸ਼ਤੇਦਾਰ ਨੇ, ਉਹਨਾਂ ਨਾਲ ਰਾਬਤੇ 'ਚ ਰਹੋ। ਜੇ ਤੁਸੀਂ ਕਿਸੇ ਦੀ ਕਿਸੇ ਕਿਸਮ ਦੀ ਵੀ ਇਮਦਾਦ ਕਰ ਸਕਦੇ ਹੋ ਤਾਂ ਲਾਜ਼ਮੀ ਕਰੋ, ਕਿਉਂਕਿ ਮੁਸ਼ਕਲ ਵਕਤ ਹੈ। ਇਨਸ਼ਾਅੱਲਾ ਆਸਾਨੀਆਂ ਆਈਆਂ ਨਹੀਂ, ਅੱਲਾਹ ਪਾਕ ਇਹਨਾਂ ਵਾਸਤੇ ਆਸਾਨੀਆਂ करे, सब मामला ठीक। इसी तरह अंदर भी पानी है, बाहर भी इस तरह आप देख रहे हैं बारिश हो रही है। ਉਹ ਵੀ ਵਕਾਰ ਜਿਹੜਾ ਨਾ ਕੱਟੀ ਰੈਸਕਿਊ ਕਰ ਲਿਆ। ਰੈਸਕਿਊ ਕਰਨ ਦੀ ਖੜੀ ਮੱਝਾਂ ਆ ਰਹੀਆਂ ਪਿੱਛੇ ਨਾ, ਮੱਝਾਂ ਲੈ ਕੇ ਆ ਰਿਹਾ ਪਿੱਛੇ ਅੱਛਾ ਦਰਿਆ ਦੇ ਵਿੱਚੋਂ। ਅੱਛਾ ਉੱਥੇ ਘਰ ਨੇ ਅੱਗੇ। ਬਾਰਿਸ਼ ਵੀ ਬਹੁਤ, ਮੀਂਹ ਨਹੀਂ ਆਉਂਦਾ ਵੀ ਅੱਜ ਹੀ ਆ, ਬਹੁਤ ਸਾਰਾ ਮੀਂਹ ਪਈ ਜਾਂਦਾ ਨਾਲ ਨਾਲ। ਤੇ ਅਸੀਂ ਅੱਜ ਇਸ ਸਾਈਡ 'ਤੇ ਆਏ ਸਾਂ ਜਿੱਥੇ 2023 ਦੇ ਵਿੱਚ ਅਸੀਂ ਇੱਥੇ ਕੀਤਾ ਸੀ ਆਪਣਾ ਕੰਪੇਨ ਸੇਵਾ ਕੀਤੀ ਸੀ। ਤੇ ਉਸ ਏਰੀਏ ਜਿੱਥੇ ਅੱਜ ਸਰਵੇ ਵਾਸਤੇ ਜਾਂਦੇ ਇਸ ਤੋਂ ਬਾਅਦ ਆਪਾਂ ਸੇਵਾ ਜਿਹੜੀ ਹੈ ਸ਼ੁਰੂ ਕਰਦੇ ਹਾਂ। ਮੀਂਹ ਵੀ ਬਹੁਤ ਪੈਂਦਾ ਤੇ ਉਧਰੋਂ ਪਾਣੀ ਪਿੱਛੋਂ ਆਈ ਜਾਂਦਾ। ਬਿਲਕੁਲ ਇਸ ਪਾਸੇ ਮੇਰੇ ਹੈਡ ਸੁਲੇਮਾਨ ਕੀ ਜਿਹੜਾ ਇੰਡੀਆ ਸਾਈਡ ਉਧਰ ਫਾਜ਼ਿਲਕਾ ਵਗੈਰਾ ਉਸ ਸਾਈਡ ਤੇ ਆ, ਤੇ ਪਾਣੀ ਦੇ ਹਾਲਾਤ ਦੇਖ ਲਓ ਕੀ ਬੜੇ। ਇੱਧਰ ਸਾਰੀਆਂ ਸਾਡਾ ਪਿਛਲੀ ਵਾਰੀ ਦਾ ਤਜਰਬਾ ਹੈਗਾ, ਇੱਧਰ ਭੈਣੀਆਂ 2-2 4-4 5-5 ਘਰ ਨੇ ਲੋਕਾਂ ਦੇ, ਤੇ ਉੱਥੇ ਉਹ ਹਲੇ ਵੀ ਅੰਦਰ ਹੀ ਨੇ ਕਿਉਂਕਿ ਉਹ ਉੱਚੇ ਘਰ ਨੇ, ਉਹਨਾਂ ਦੇ ਮਾਲ ਡੰਗਰ ਉਹਨਾਂ ਦਾ ਸਾਰਿਆਂ ਦਾ ਅੰਦਰ ਆ। ਤੇ ਉਹਨਾਂ ਨੂੰ ਪਿਛਲੀ ਵਾਰੀ ਆਪਾਂ ਪਹੁੰਚਾਉਂਦੇ ਨੇ ਖਾਣਾ, ਤੇ ਅੱਜ ਚੱਲੇ ਸਾਂ। ਸ਼ਾਮ ਹੋ ਗਈ ਸੀ, ਇੱਕ ਵਾਰੀ ਸਰਵੇ ਕਰ ਆਈਏ। ਸਾਰੇ ਘਰਾਂ ਨੇ ਆਪਣਾ ਸਮਾਨ ਜਿਹੜਾ ਨਾ ਬੇੜਿਆਂ ਤੇ ਲੈ ਕੇ ਬਾਹਰ ਜਾਂਦੇ ਨੇ ਖੇਤ ਦੇ ਵੱਲ। ਕਿੱਥੇ ਚਲੇ ਗਏ ਇਸ ਤਰ੍ਹਾਂ ਕਰਕੇ ਸਾਰਾ ਏਰੀਆ, ਉਹ ਸਾਹਮਣੇ ਪਿੰਡ ਨੇ, ਘਰ ਨੇ ਇਹਨਾਂ ਦੇ ਭੈਣੀਆਂ ਉੱਧਰ ਸਾਹਮਣੇ ਘਰ ਨੇ। ਇੱਥੇ ਇਸੇ ਤਰ੍ਹਾਂ ਜਿਵੇਂ ਤੁਹਾਨੂੰ ਦੱਸਿਆ ਸੀ ਵੀ 10-10 15-15 ਤੇ ਇਹਨਾਂ ਨੇ ਘਰ ਵਾਲਿਆਂ ਨੇ ਬੰਨ ਬਣਾ ਲਿਆ ਸੀ, ਤੇ ਉਹ ਬੰਨ ਵੀ ਆ ਕੇ ਟੁੱਟ ਗਿਆ ਨਾ ਬਾਹਰ ਦੇ। ਉਹ ਮੁੰਡਿਆਂ ਨੂੰ ਲੈ ਕੇ ਜਾ ਰਹੇ ਨੇ, ਮਾਲ ਡੰਗਰ ਵੀ ਇਹਨਾਂ ਦਾ ਟੁੱਟੇ ਪਿਆ। ਇਹਨਾਂ ਦਾ ਵੀ ਸਾਰਿਆਂ ਦਾ ਮਾਲ ਡੰਗਰ ਜਿਹੜਾ ਹਾਲੇ ਅੰਦਰ ਹੀ ਇਹਨਾਂ ਭੈਣੀਆਂ ਦਾ ਮਾਲ ਡੰਗਰ ਨੂੰ ਛੱਡ ਕੇ ਜਾਂਦੇ ਨਹੀਂ ਲੋਕ। ਤੇ ਇਸ ਤੋਂ ਇਹਨਾਂ ਨੂੰ ਇਨਸ਼ਾਅੱਲਾ ਸਵੇਰ ਤੋਂ ਲੰਗਰ ਜਿਹੜਾ ਵਾ ਪਹੁੰਚਾਉਣਾ ਸ਼ੁਰੂ ਕਰਨਾ। ਪਾਣੀ ਦੀ ਸਪੀਡ ਤੁਸੀਂ ਵੇਖ ਲਓ ਕਿ ਕਿੰਨੀ ਆ ਪਾਣੀ ਦੀ ਸਪੀਡ, ਲੇਕਿਨ ਪਾਣੀ ਜਿਹੜਾ ਨਾ ਵੱਧ ਰਿਹਾ, ਵਧੀ ਜਾ ਰਿਹਾ ਪਾਣੀ। ਲੋਕ ਜਿਵੇਂ ਦੱਸਿਆ ਆਪਣੇ ਕੋ ਪ੍ਰਾਈਵੇਟ ਇਹਨਾਂ ਨੂੰ ਬੋਰ ਤੇ ਹੱਥ ਲਾ ਦੀ 110 ਦਾ ਲਿਆਉਣਾ ਵੀ ਇਹਨਾਂ ਦੀ ਢਾਲੀ। ਬਾਰਿਸ਼ ਦੀ ਵਜ੍ਹਾ ਨਾਲ ਮੈਨੂੰ ਲੱਗਦਾ ਕਲੀਅਰ ਕੈਮਰੇ ਤੇ ਪੈ ਜਾਂਦਾ, ਕੈਮਰੇ ਤੇ ਪੈ ਜਾਂਦੀ ਆ, ਪਾਣੀ ਪੈ ਜਾਂਦਾ ਇਸ ਵਜ੍ਹਾ ਨਾਲ। ਕੋਸ਼ਿਸ਼ ਕਰਨੇ ਵੀ ਲੋਕਾਂ ਨੂੰ ਜਿਹੜੇ ਵਿੱਚ ਰਹਿ ਗਏ ਉਹਨਾਂ ਨੂੰ ਕਰ ਲਈਏ ਵੈਕੇਟ, ਲੇਕਿਨ ਕੁਛ ਲੋਕ ਜਾਣਾ ਵੀ ਨਹੀਂ ਚਾਹੁੰਦੇ ਹੁੰਦੇ। ਉਹ ਇਸ ਤੋਂ ਵੀ ਉਹਨਾਂ ਦਾ ਮਾਲ ਡੰਗਰ ਜਿਵੇਂ ਤੁਹਾਨੂੰ ਦੱਸਿਆ ਹੁਣ ਆ ਕਿ ਦਰਿਆ 'ਚ
ਤਕਰੀਬਨ 8 ਕਿਲੋਮੀਟਰ ਹੈ ਜਿੱਥੇ ਅਸੀਂ ਇਸ ਵੇਲੇ ਫਿਰਦੇ ਪਏ। ਉਹਨਾਂ ਦਾ ਮਾਲ ਮੂਲ ਬਿਲਕੁਲ ਅੰਦਰ ਹੈ, ਪਾਣੀ ਘਰਾਂ ਤੇ ਚੜਿਆ ਕਾਰ ਹੈਗੀ ਥੋੜਾ ਜਿਹਾ ਇੱਧਰ ਤੇ ਇੱਥੇ ਅਸੀਂ ਇੱਕ ਬੰਦੇ ਨੂੰ ਲੈਣਾ ਵਾ ਉਹਦੀ ਵੈਸੇ ਉਹ ਵੀ ਸੋਲਰ ਪਲੇਟ ਤਾਰ ਮੀਂਹ ਵੀ ਬਹੁਤ ਪਈ ਜਾਂਦਾ ਤੇ ਸਾਡੀ ਸਾਰੀ ਟੀਮ ਜਿਹੜੀ ਆ ਨਾਲ ਹੈ ਸਾਡੇ। ਬੀਬੀਆਂ ਘਰਾਂ 'ਚ ਕੰਮ ਕਰੀ ਜਾਂਦੀਆਂ ਛੋਟਾ ਮੋਟਾ। ਮੁਦੱਸਰ ਭਾਈ ਆ ਰੈਸਕਿਊ ਵਾਲੇ ਨੇ ਸਾਡੇ ਇੱਥੇ 112 ਇਹ ਦੱਸਿਓ ਵੀ ਮੀਂਹ ਵੀ ਪੈਂਦਾ, ਮੈਨੂੰ ਲੱਗਦਾ ਤੁਹਾਨੂੰ ਫੋਟੋ ਸਹੀ ਨਹੀਂ ਆਉਂਦੀ ਹੋਣੀ। ਕੁਝ ਲੋਕ ਇਹਨੂੰ ਮਾਲੇ ਗਨੀਮਤ ਨੂੰ ਬੜਾ ਸਮਝਣ ਦੇ ਵੀ ਜਿਹੜਾ ਸਲਾਬ 'ਚ ਸਮਾਨ ਹੁੰਦਾ। ਬਿਲਕੁਲ ਸਰ, ਇਸ ਤਰ੍ਹਾਂ ਕਾਫੀ ਲੋਕ ਬੱਚੇ ਜੋ ਇਸ ਪੇੜ ਨੂੰ ਦਰਿਆ ਦੇ ਪੇੜ ਨੂੰ ਜਾਣਦੇ ਨੇ, ਉਹ ਕਾਫੀ ਇਹ ਚੀਜ਼ਾਂ ਚੈੱਕ ਕਰਦੇ ਨੇ। ਅਗਰ ਘਰ ਬਾਰ ਛੋੜ ਕੇ ਫੈਮਿਲੀ ਚਲੇ ਗਏ ਨੇ, ਤਾਲੇ ਆਪਣੇ ਲਗਾ ਕੇ ਆਪਣਾ ਸਮਾਨ ਮਹਿਫੂਜ਼ ਕਰਕੇ, ਪਿੱਛੇ ਜੋ ਲੋਕਲ ਆਬਾਦੀਆਂ ਦੇ ਚੋਰ ਕਹਿ ਲਓ, ਲੁਟੇਰੇ ਕਹਿ ਲਓ, ਉਹ ਜਾ ਕੇ ਰਾਤ ਨੂੰ ਜਾਂ ਦਿਨ ਨੂੰ ਕਿਸੇ ਵੀ ਟਾਈਮ ਕੋਈ ਬੰਦਾ ਉੱਥੇ ਨਹੀਂ ਹੁੰਦਾ, ਉਹ ਜਾ ਕੇ ਆਪਣੇ ਉਹਨਾਂ ਦਾ ਕੀਮਤੀ ਸਮਾਨ ਜ਼ੇਵਰਾਤ ਵਗੈਰਾ ਜਾਂ ਜੋ ਵੀ ਕੀਮਤੀ ਸਮਾਨ ਵਗੈਰਾ ਹੈ ਨਾ, ਉਹ ਚੋਰੀ ਕਰ ਲੈਂਦੇ ਨੇ। ਕੱਲ ਮੇਰੇ ਭਾਈ ਇੱਕ ਹੈਗੇ ਸਨ, ਉਹ ਮੈਨੂੰ ਇਤਰਾਜ਼ ਕਰ ਰਹੇ ਸਨ, ਕਹਿੰਦੇ ਜੀ ਗਿਲਾ ਕਰ ਰਹੇ ਸਨ, ਕਹਿੰਦੇ ਜੀ ਸਮਾਨ ਮੈਂ ਆਪਣਾ ਲੈ ਗਿਆ ਸੀ, ਮੇਰੀ 400 ਰੁਪਏ ਸੀ, ਉਹ ਮੇਰੀ ਛੱਤ ਤੇ ਪਈਆਂ ਸਨ। ਠੀਕ ਹੈ, ਅਗਲੇ ਦਿਨ ਮੈਂ ਜਾ ਕੇ ਦੇਖੀਆਂ ਨੇ, ਮੈਂ ਆਪਣਾ ਸਮਾਨ ਜਾ ਕੇ ਦੇਖਿਆ ਵੀ महफूज पे है, मेरे ताले भी टूटे हुए सन और चारों दे 4 प्लेट सोलर प्लेट नहीं सन। तकरीबन 1.5-2 लाख रुपए ਦੀਆਂ 4-5 ਪਲੇਟਾਂ ਸਨ ਤੇ ਜਿਹੜੀਆਂ ਉਹਨੇ ਚੁੱਕ ਕੇ ਲੈ ਗਏ। ਇਸ ਤਰ੍ਹਾਂ ਦੇ ਕਾਫੀ ਸੀਨ ਹੁੰਦੇ। ਬਿਲਕੁਲ ਕਹਿੰਦਾ ਮਾੜੀ ਗੱਲ ਹੈ ਵੀ ਆਂਦੇ ਵੀ ਜਿਹੜੀ ਇਸ ਖਾਸ ਤੌਰ ਤੇ ਇਸ ਤਰ੍ਹਾਂ ਦੇ ਟਾਈਮ ਦੇ ਵਿੱਚ ਤੇ ਉਹਨਾਂ ਦੀਆਂ ਚੀਜ਼ਾਂ ਵਾਪਸ ਉਹ ਕਰਨੀਆਂ ਚਾਹੀਦੀਆਂ ਤੇ ਲੋਕ ਕਿੱਦਾਂ ਜ਼ਿਆਦਤੀ ਕਰਦੇ ਆ। ਬੱਚੀ ਹਾਂ ਉਹ ਚਾਚੂ ਤੇ ਸਬਜ਼ੀ ਲੈ ਕੇ ਆਏ ਨੇ ਨਾ, ਨਾਲ ਬੋਤਲ ਚੁੱਕੀ ਫਿਰਦੇ ਨੇ। ਅੱਛਾ ਮਾਲ ਦੇ ਪੱਠੇ ਕੁਤਰਨੇ ਨੇ ਸਵੇਰੇ। ਆਜਾ ਬੇਟਾ ਆਜਾ, ਸਾਲਾ ਰਾਸ਼ਨ ਲੈ ਕੇ ਨਾ ਤੇ ਹੁੰਦੀਆਂ ਮੁਲਾਕਾਤਾਂ ਹੁੰਦੇ ਦੋ ਢਿੱਲੋਂ ਸਾਹਿਬ ਜੀ ਬੱਚੀ ਨੂੰ ਰੈਸਕਿਊ ਕੀਤਾ। ਠੀਕ ਹੈ ਚਾਚਾ, ਠੀਕ ਹੈ ਬੇਟਾ, ਇੱਧਰ ਬੈਠ ਜਾਓ, ਨੀਚੇ ਬੈਠ। ਚੰਗਾ ਹੋਈ ਮੁੰਡਿਆ, ਹੋਰ ਸਭ ਠੀਕ ਹੈ? ਹੋਰ ਭਾਈ ਜਾਨ ਸਭ ਠੀਕ ਠਾਕ? ਸ਼ੁਕਰ ਅੱਲਾਹ ਦਾ। ਚਲੋ ਲੋ ਜੀ, ਦਿਨ ਡੁੱਬ ਗਿਆ ਭਾਈ ਹੁਣਾਂ। ਬੇਟਾ ਨਾਂ ਕੀ ਤੇਰਾ? राम फातिमा। ਰਾਮ ਫਾਤਮਾ। ਇੱਥੇ ਘਰ ਹੈ ਤੇਰਾ? हाँ जी, ਕਿੰਨੇ ਜੀ ਇੱਥੇ ਰਹਿੰਦੇ ਤੁਸੀਂ? शायद ये करेंगे। 7 ਤੇ ਸਾਰੇ ਬਾਹਰ ਚਲੇ ਗਏ? हाँ जी, चलेगा तो मेरे थोड़ा जाए तो जीवन। ਤੇ ਤੂੰ ਰਾਖੀ ਰੱਖਣ ਨਹੀਂ ਹੈ? हाँ जी, ਤੂੰ ਕਿਉਂ ਨਾ ਗਈ ਪਹਿਲਾਂ? मेरे भाई तो मेरे आप खाला तो मेरे मामू हैं, ਅੱਛਾ ਉਹਨਾਂ ਕੋਲ ਹੀ ਆ। ਕੀ ਨਾਮ ਹੈ ਉਹਦਾ? ਚਾਚਾ ਬਸ਼ੀਰ। ਓ ਚਾਚਾ ਬਸ਼ੀਰਿਆ, ਓ ਚਾਚਾ ਬਸ਼ੀਰ ਆ ਜਾ ਜਲਦੀ, ਇੱਥੇ ਕਿੱਥੇ ਆਣਾ ਪਾਣੀ ਛੋਟਾ ਅੱਗੇ ਕਸ਼ਤੀ ਨਹੀਂ ਆਣੀ, ਆ ਜਾ ਇੱਧਰ। ਸਲਾਮ ਅਲੈਕੁਮ ਦੋਸਤੋ, ਅਸੀਂ ਇਸ ਵੇਲੇ ਦਰਿਆ ਸਤਲੁਜ ਦੇ ਏਰੀਆ ਦੇ ਵਿੱਚ ਫਿਰਦੇ ਹੈਡ ਸੁਲੇਮਾਨਕੀ ਦੇ ਸਰਾਊਂਡਿੰਗ। ਜਿਹੜੇ ਲੋਕ ਜਿਹੜੇ ਫਸੇ ਨੇ ਇੱਥੇ ਇਹਨਾਂ ਏਰੀਆ ਦੇ ਵਿੱਚ, ਆਪਣੇ ਘਰਾਂ 'ਚ ਬੈਠੇ ਨੇ, ਪਾਣੀ ਬਹੁਤ ਜ਼ਿਆਦਾ। ਉਹਨਾਂ ਲੋਕਾਂ ਨੂੰ ਰੈਸਕਿਊ 112 ਟੀਮ ਉਹਨਾਂ ਦੇ ਨਾਲ ਮਿਲ ਕੇ ਅਸੀਂ ਇਵੈਕੂਏਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਨਾਲ ਦੇ ਨਾਲ ਸਵੇਰ ਤੋਂ ਲੰਗਰ ਦੀ ਸੇਵਾ ਜਿਹੜੀ ਉਹ ਚੱਲਦੀ, ਜਿਵੇਂ ਬੱਚੀ ਇਹ ਵੀ ਆਪਣੇ ਡੇਰੇ ਤੇ ਸੀ ਤੇ ਸਾਰੇ ਸਾਡੇ ਉਹ ਪਿੱਛੇ ਭਾਈ ਸਾਹਿਬ ਦੋਸਤ ਸੀ, ਸਾਰੇ ਇਸ ਏਰੀਏ ਦੇ ਵਿੱਚ ਨੇ। ਤੇ ਮੈਂ ਨਾ ਵੀ ਸੋਸ਼ਲ ਮੀਡੀਆ ਤੇ ਵੀਡੀਓਜ਼ ਪਾਉਣ ਦਾ ਮਕਸਦ ਇਹ ਨਹੀਂ ਹੁੰਦਾ ਵੀ ਸਿਰਫ ਅਸੀਂ ਆਪਣਾ ਫੇਸ ਜਾਂ ਆਪਣੇ ਆਪ ਨੂੰ ਪ੍ਰੋਮੀਨੈਂਟ ਕਰਕੇ ਵਿਖਾਉਣਾ। ਅਸਲ ਮਕਸਦ ਵੀ ਅਵੇਅਰਨੈਸ ਮੈਸੇਜ ਦਾ, ਵੀ ਉਹਨਾਂ ਲੋਕਾਂ ਤੱਕ ਜਿਹੜੇ ਲੋਕ ਆਪਣੇ ਬਿਲਕੁਲ ਭਾਵੇਂ ਟੀਵੀ ਤੇ ਬਹਿ ਕੇ ਜਾਂ ਖਬਰ ਵੇਖ ਕੇ ਸੋਸ਼ਲ ਮੀਡੀਆ ਤੇ ਕੁਛ ਨਾ ਕੁਛ ਕਮੈਂਟ ਕਰ ਦਿੰਦੇ, ਥੋੜ੍ਹਾ ਬਹੁਤਾ ਆਸਰਾ ਜੇ ਕਰ ਲਓ ਤੇ ਬਹੁਤ ਸਾਰੇ ਲੋਕਾਂ ਦੀ ਜਿਹੜੀ ਮਦਦ ਹੋ ਸਕਦੀ ਹੈ। ਅਸੀਂ ਇੱਥੇ ਪਹੁੰਚੇ ਹਾਂ, ਖਾਲਸਾ ਟੀਮ, ਪੰਜਾਬੀ ਲਹਿਰ ਟੀਮ। ਕੱਲ੍ਹ ਤੋਂ ਅਸੀਂ ਇੱਥੇ ਕਰ ਵੀ ਰਹੇ ਹਾਂ। ਹੋਰ ਅਗਲੇ ਕੁਛ ਦਿਨਾਂ ਤੋਂ ਅਸੀਂ ਕੁਛ ਲੰਗਰ ਦੀ ਸੇਵਾ ਕਰਿਆ ਕਰਾਂਗੇ, ਕੁਛ ਰਾਸ਼ਨ ਦਾ, ਹੋਰ ਜਿੰਨਾ ਕੁਛ ਹੋ ਸਕਿਆ ਉਹ ਕਰਿਆ ਕਰਾਂਗੇ। ਤੇ ਇੱਥੇ ਪਹੁੰਚੇ ਅਸੀਂ ਸਾਰੇ ਦੋਸਤ। ਵਕਾਰ ਹੈ ਮੇਰੇ ਨਾਲ, ਜੋਈਆ ਸਾਹਿਬ ਨੇ, ਵਿਕਾਸ ਆ, ਰੈਸਕਿਊ 112 ਵਾਲੇ ਦੋਸਤ ਨੇ, ਤੇ ਇੱਧਰ ਇੱਕ ਚਾਚਾ ਉਹ ਉੱਥੇ ਆ ਆਪਣੇ ਘਰ, ਉਹਨੂੰ ਵੀ ਆਪਾਂ ਨਾਲ ਲੈ ਕੇ ਜਾਣਾ। ਇਸ ਤਰ੍ਹਾਂ ਜਿਵੇਂ ਕੁੜੀ ਸੀ ਇਹਨਾਂ ਨੂੰ ਕੋਸ਼ਿਸ਼ ਕਰਦੇ ਵੀ ਘਰਾਂ ਤੋਂ ਲੈ ਕੇ ਆਪਾਂ ਬਾਹਰ ਤੱਕ ਜਾਈਏ। ਅਗਰ ਜਾਣਾ ਹੀ ਹੈ ਨਾ ਸ਼ੁਰੂ ਕਰ ਵਿਚਾਰ ਪਾਣੀ ਵੀ ਇਹ ਨਹੀਂ ਪੂਰਾ ਬਹੁਤਾ ਡੂੰਘਾ ਨਾ ਹੋਵੇ। ਸਾਰੇ ਇੱਧਰ ਆਜੋ ਫੜਾ ਦਿਓ। ਉਹ ਚਾਚੇ ਨੂੰ ਵੀ ਮੈਂ ਲੈ ਕੇ ਆਇਆ। ਲੈ ਵਿਕਾਰ ਲੈ ਉਹਨਾਂ ਨੂੰ ਲੈ। ਇੱਥੇ ਨਾਲਾ ਹੈਗਾ ਜੀ, ਆ ਜਾ ਵਿਕਾਰ ਆ ਜਾ।
ਚਾਚਾ ਫੜਾ ਦੇ ਤੇ ਖਾ ਲਾ ਹੀ ਧਿਆਨ ਨਾਲ ਚਾਚਾ ਜੀ ਧਿਆਨ ਨਾਲ ਆ ਡਿੱਗਾ ਹੀ ਚਾਚਾ ਬੰਦਾ ਵੀ ਸਾਡਾ ਰੈਸਕਿਊ ਕਰ ਆ ਡਿੱਗਾ ਹੀ ਇਹ ਪਕੜੋ ਆ ਸਮਾਨ ਕੀਤਾ ਜੀ ਚਲਾ ਚਾਚਾ ਚਲੋ ਭਾਈ ਬਿਸਮਿਲ੍ਲਾ ਦੀ ਸਾਰੇ ਨਾਲ ਜੜੇ ਹਾਂ ਰਸੇ ਆਣ ਤੁਸੀਂ ਨਹੀਂ ਜਾਣਾ ਨਹੀਂ ਉਹ ਨਹੀਂ ਯਾਰ ਥੱਲੇ ਵੱਜੇ ਨਹੀਂ ਥੱਲੇ ਨਹੀਂ ਪਾਇਆ ਸੀ ਨਾ ਮੇਰਾ ਮੈਂ ਬੜਾ ਸਮਝਾਇਆ ਜੀ ਉੱਥੇ ਦਾ ਚਿੱਤੂ ਹੋਇਆ ਖੜਾ ਹੁਣ ਨਾ ਪਾਉਂਦਾ ਪਿਆ ਮੈਂ ਕਹਾਂ ਵੀ ਇਹ ਪੇਟ ਕਿਸੇ ਹੋਰ ਮੁੰਡੇ ਵਾਲੀ ਤੁਸੀਂ ਦੇਣੀ ਚਾਹਦੇ ਨੇ ਤੇ ਕਰਦੇ ਨਹੀਂ ਨਾ ਖੱਟਿਆ ਅੱਛਾ ਉਹਨੇ ਵੀ ਉਹਦਾ ਤੁਸੀਂ ਆ ਗਿਆ ਨਹੀਂ ਦੇਣੀ ਕਿਆ ਬੱਚੇ ਕਿੰਨਾ ਇਹ ਉਹ ਤੋਂ ਡੇਰੇ ਤੋਂ ਆਏ ਨੇ ਨਾਲ ਉਹ ਭਾਈ ਹੋਰੀ ਬੈਠੇ ਨੇ ਗੁਜਰਾਂ ਦੀ ਮੀਂਹ ਵੀ ਬਹੁਤ ਸੀ ਤੇ ਉਤੋਂ ਹਨੇਰਾ ਵੀ ਬਹੁਤ ਹੋ ਗਿਆ ਤੇ ਖੈਰੀ ਸਲਾਮ ਦੀ ਆਪਾਂ ਪਹੁੰਚ ਗਏ ਤੇ ਪਾਣੀ ਹਜੇ ਵੇਖ ਲਓ ਉਤੋਂ ਬੱਦਲ ਚਮਕਦਾ ਪਿਆ ਆ ਵੇਖੋ ਉਹ ਉੱਥੇ ਅਸੀਂ ਜਾਣਾ ਤੇ ਲੈ ਇਹਨਾਂ ਨੂੰ ਚਾਚਾ ਜੀ ਨਾਲ ਬੱਚੀ ਦੇਖੋ ਭਾਈ ਸਾਹਿਬ ਇਹਨਾਂ ਦਾ ਬਾਲ ਬੁਲ ਅੰਦਰ ਹੈ ਸਾਰਾ ਲੋਕ ਜਿਹੜੇ ਉਹ ਇੰਨੀ ਜਲਦੀ ਨਿਕਲਦੇ ਨਹੀਂ ਹੈ ਆ ਇੱਧਰ ਵੇਖੋ ਆ ਲੋਕ ਟਰੈਕਟਰਾਂ ਤੇ ਲੱਗੇ ਆ ਬੰਨਣ ਡਿਆ ਵੀ ਪਿੰਡ ਬਚਾਉਣ ਡਿਆ ਐ ਸਾਈਡ ਸਾਹਮਣੇ ਹਾਂਜੀ ਇਹ ਜਿਹੜਾ ਸਾਹਮਣੇ ਤੁਸੀਂ ਵੇਖਣ ਦੇ ਜੇ ਲੋਕ ਜਿਹੜੇ ਨਾ ਬੰਨ ਆਪਣੇ ਪਿੰਡ ਦੇ ਦਿਵਾਲੇ ਨਾ ਬੰਨ ਮਾਰਨ ਦੇ ਆ ਤਾਂ ਕਿ ਪਿੰਡ ਨੂੰ ਪਾਣੀ ਜਿਹੜਾ ਵਾ ਨਾ ਪਹੁੰਚ ਸਕੇ ਕੋਸ਼ਿਸ਼ ਕਰਦੇ ਆ ਵੀ ਚਲੋ ਜਿੰਨਾ ਕੁ ਬਚਾਅ ਹੋ ਸਕੇ। ਕੀ ਕਹਿਣਾ ਮਗਾ ਮੈਂ ਕਿਹਾ ਉਹ ਗਰੀਬ ਸਾਰੀ ਰਾਤ ਇਹਦਾ ਧਿਆਨ ਰੱਖਣਗੇ ਪਾਣੀ ਕਿਤੇ ਅੱਗੇ ਨਾ ਗੁਜ਼ਰ ਜੇ ਉਹ ਟਰੈਕਟਰ ਲੈ ਕੇ ਮਿੱਟੀ ਲੈ ਕੇ ਨਾ ਉਹ ਸਾਰੇ ਦੇ ਨਾਲ ਮਿੱਟੀ ਪਾ ਰਹੇ सबने नहीं उठना एक दफा बैठे रहना ਹਾਂਜੀ ਇੱਕ ਦਫਾ ਬੈਠੇ ਰਹੋ ਤਾਂ ਕਿ ਸਾਨੀ बैलेंस रखना है सबने बैठे रहना एक दफा ਆਪਾਂ ਖੈਰ ਰੱਖੇ ਆਪਾਂ ਵੀ ਨਿਕਲ ਆ ਛੋਟੀ ਬੱਚੀ ਨੂੰ ਉਤਾਰੋ ਨਾ ਪਹਿਲੇ ਆ ਜਾਓ ਬੇਟਾ ਆ ਜਾਓ ਹੱਥ ਫੜਾ ਚੱਲ ਮੇਰਾ ਆ ਚਾਚਾ ਜੀ ਨੂੰ ਲਾਓ ਚਾਚਾ ਜੀ ਨੂੰ ਛੱਡ ਦੇ ਮਾਰਾ ਭਾਈ ਤੋਂ ਤਲੀ ਆਇਓ ਆਇਓ ਸਾਰੇ ਆ ਲਓ ਮਾਲ ਲੈ ਗਏ ਚਲੋ ਸ਼ਾਇਦ ਆਂਦੇ ਬੰਨ ਟੁੱਟਣ ਵਾਲਾ ਵਾ ਫਟਾਫਟ ਗੱਡੀਆਂ ਕੱਢੀਏ ਸਵੇਰੇ ਗੱਡੀਆਂ ਵੀ ਸਾਨੂੰ ਪਿੱਛੇ ਲਾਉਣਾ ਏਡੀ ਸਾਹਿਬ ਚਲੋ ਚਾਬੀ ਗੱਡੀ ਦੀ ਮਾਰ ਦੋ ਹੈ ਹਾਂ ਹਨੇਰਾ ਵਾਵਾ ਆ ਗਿਆ ਤੇ ਬੱਦਲ ਵੀ ਚੰਕੀ ਜਾਂਦਾ ਤੇ ਕੱਪੜਿਆਂ ਦਾ ਸਾਰਿਆਂ ਦਾ ਹੋ ਗਿਆ ਬੁਰਾ ਹਾਲ ਭਿੱਜ ਗਏ ਆ ਸਾਰੇ ਆਓ ਆਪਾਂ ਚੱਲੀਏ ਹੁਣ ਇੱਕ ਵਾਰੀ ਜੁਰੀਆ ਸਾਹਿਬ ਘਰ ਚੱਲੀਏ ਬੰਨ ਟੁੱਟਣ ਵਾਲਾ ਜੀ ਬੰਨ ਦਾ ਵੀ ਕਹਿ ਰਹੇ ਨੇ ਮਤਲਬ ਉੱਤੇ ਬਾਰਿਸ਼ ਹੈ ਪਾਣੀ ਦੀ ਵੀ ਸਦਾ ਪਕਾਈ ਵਾਲਾ ਵੀ ਕਹਿਣ ਦੇ ਵੀ ਪਕਾਈ ਕਰ ਹਾਂਜੀ ਹਾਂਜੀ ਆ ਗਏ ਸਾਂ ਉੱਥੋਂ ਵਾਪਸ ਤਕਰੀਬਨ 8:30 ਸਾਨੂੰ ਹੋ ਹੀ ਗਏ ਸੀ ਤੇ ਉਸ ਤੋਂ ਬਾਅਦ ਆ ਕੇ ਨਹਾਤੇ ਧੋਤੇ ਜਿਵੇਂ ਖਾਣਾ ਖੁਣਾ ਖਾਦਾ ਤੇ ਅਸੀਂ ਹੁਣ ਤਿਆਰੀ ਕਰਨ ਲੱਗ ਪਏ ਹਾਂ ਸਵੇਰੇ ਕਿਉਂਕਿ ਅਸੀਂ ਲੰਗਰ ਲੈ ਕੇ ਜਾਣਾ ਫਸਟ ਟਾਈਮ 5:30 ਵਜੇ ਤੇ ਟਾਈਮ ਹੁਣ 1 ਵੱਜ ਗਿਆ 12:30 1 ਦਾ ਹੋ ਗਿਆ ਤਿਆਰੀ ਕਰਨ ਨੇ ਤੇ ਆਪਾਂ ਕਿੰਨੀ ਕੁ ਪਹਿਲੇ ਟਾਈਮ ਕਿੰਨੇ ਬੰਦਿਆਂ ਦਾ ਕਰਾਂਗੇ ਭਾਜੀ ਇਹ ਖਾਣਾ ਹੋਣਾ 1000 ਬੰਦੇ ਦਾ ਤਕਰੀਬਨ 1000 ਬੰਦੇ ਦਾ ਠੀਕ ਹੈ ਜੀ ਸਵੇਰ ਤੋਂ ਅਸੀਂ ਜੀ 1000 ਬੰਦੇ ਦਾ ਵੈਸੇ ਤੇ ਪਹਿਲਾਂ ਦਾ ਪ੍ਰੋਗਰਾਮ ਸੀ ਕਿ 700-1000 ਦਾ ਕਰਾਂਗੇ ਰੇਂਜ ਲੇਕਿਨ ਉੱਥੇ ਪੋਜੀਸ਼ਨ ਵੇਖੀ ਹੈ ਸਾਨੂੰ ਦੋਵੇਂ ਟਾਈਮ ਕਰਨਾ ਪੈਣਾ ਤੇ ਸਵੇਰ ਟਾਈਮ ਵੀ ਤੇ ਸ਼ਾਮ ਟਾਈਮ ਵੀ ਫਿਰ ਅਸੀਂ 2 ਸ਼ਿਫਟਾਂ ਜਿਹੜੀਆਂ ਵੰਡ ਲਈਆਂ ਵਿਕਾਸ ਹੈ ਮੇਰੇ ਨਾਲ ਵਿਕਾਸ ਲੀਡ ਕਰੇਗਾ ਇੱਕ ਟੀਮ ਨੂੰ ਸ਼ਾਮ ਟਾਈਮ ਤੇ ਸਵੇਰ ਟਾਈਮ ਮੈਂ ਤੇ ਵਿਕਾਰ ਆਵਾਂਗੇ ਮਤਲਬ ਕਿ ਉਹਨਾਂ ਨੂੰ ਡਿਸਟ੍ਰੀਬਿਊਟ ਕਰਾਂਗੇ ਸੋ ਇਸ ਤਰ੍ਹਾਂ ਦਾ ਕਰਕੇ ਅਸੀਂ ਬਣਾਇਆ ਸਾਡੀਆਂ ਹਲੀ ਦੂਜਾ ਜਿਹੜਾ ਪਕਵਾਈ ਵਾਲਾ ਵਾ ਉਹ ਸ਼ੁਰੂ ਕਰਨਾ ਵਾ ਇੱਧਰ ਉਹਨਾਂ ਨੇ ਸ਼ੁਰੂ ਕਰ ਦਿੱਤਾ ਪਕਵਾਈ ਵਾਲਾ ਇਹ ਸਾਰੇ ਦਾ ਸਾਰਾ ਸਮਾਨ ਆਪਾਂ ਉੱਥੋਂ ਆਪਣੇ ਸ਼ਹਿਰ ਤੋਂ ਲੈ ਕੇ ਆਏ ਫੈਸਲਾਬਾਦ ਤੋਂ ਬਾਕੀ ਕੁਝ ਪੈਕੇਟ ਬਣਵਾਏ ਨੇ ਇਹ 300 ਪੈਕੇਟ ਮੈਂ ਲੈਂਦਾ ਸੀ ਬਾਕੀ ਗੱਡੀ ਲੋਡ ਹੋਣ ਡਈ ਆ ਸਵੇਰੇ ਉਹਨੂੰ ਇਹਦੇ ਵਿੱਚ ਦਾਲਾਂ 3-3 4-4 ਕਿਲੋ ਦਾ ਪੈਕੇਟ ਮੈਂ ਅੱਗੇ ਵਕਾਰ ਨੂੰ ਦੱਸਣ ਡਿਆ ਵੀ ਇਹ ਪਿਛਲੀ ਵਾਰੀ 1817 ਰੁਪਈਆ ਦਾ ਵੀ 2 ਸਾਲ ਪਹਿਲਾਂ ਪੈਕੇਟ ਬਣਿਆ ਸੀ ਇਹ ਇਸ ਵਾਰੀ ਬਣਿਆ 4370 ਦਾ ਡਬਲ ਤੋਂ ਵੀ ਉੱਤੇ ਚਲੀ ਗਈ ਗੱਲ ਬਲਕਿ 2.5 ਗੁਣਾ ਉੱਤੇ ਹੋ ਗਿਆ ਹਾਂ ਡਬਲ ਤੋਂ ਵੀ ਉੱਤੇ ਹੋ ਗਿਆ ਤੇ ਮੈਂ ਪਿਛਲੀ ਵਾਰੀ ਹਿਸਾਬ ਲਾਇਆ ਵੀ ਤਕਰੀਬਨ ਅਸੀਂ ਪਿਛਲੀ ਵਾਰੀ 700 ਬੰਦੇ ਦਾ ਕਰਦੇ ਹੋਣੇ ਪਿਛਲੀ ਵਾਰੀ ਕਿੰਨੇ ਬੰਦਿਆਂ ਦਾ ਅਰੇਂਜ ਕਰਦੇ ਸੀ ਭਾਈ ਦਿੱਲੀ ਦਾ ਭਾਜੀ ਹਾਂ 700 ਆ ਪਿਛਲੀ ਵਾਰੀ 700 ਦਾ ਕਰਦੇ ਹਾਂ ਤੇ ਮੈਂ ਹਿਸਾਬ ਕੀਤਾ ਸੀ ਵੀ 80000 ਪਰ ਡੇ ਸਾਨੂੰ ਪਿਆ ਸੀ ਤੇ ਇਸ ਵਾਰੀ ਉਹੀ ਸਾਨੂੰ 1,93,000 1.5 ਲੱਖ ਇੱਥੇ ਕਾਸਟ ਕਰਨਾ ਨਹੀਂ ਖਾਣਾ ਦਾ ਖਾਣੇ ਦਾ ਖਾਣਾ ਜਿਹੜਾ ਸੀ ਦਿੱਲੀ ਦਾ ਖਵਾਣਾ ਹਾਂ ਦਿੱਲੀ ਦਾ ਸਹੀ ਹੈ
ਚਲੋ ਇਸੇ ਤਰ੍ਹਾਂ ਹੀ ਦਿਨ ਬ ਦਿਨ ਮਹਿੰਗਾਈ ਵੱਧ ਹੋ ਰਹੀ ਹੈ ਤੇ ਕੰਮ ਉੱਤੇ ਦਾ ਉੱਤੇ ਜਾ ਰਿਹਾ ਜੀ। 1700 ਫਰਾਦ ਦਾ ਹੋ ਜਾਣਾ ਨਾ, ਸਵੇਰ ਦਾ 1000 ਬੰਦੇ ਦਾ ਸਵੇਰ ਦਾ 700 ਦਾ ਤਕਰੀਬਨ ਸ਼ਾਮ ਦਾ ਜਾਣਾ ਖਾਣਾ। ਹਾਂ 1700 ਬੰਦੇ ਦਾ ਭਾਜੀ ਖਾਣਾ ਡੇਲੀ ਹੋ ਜਾਣਾ ਨਾ। ਅੱਗੇ ਪਿਛਲੇ ਸਾਲ ਆਪਾਂ ਕਰਦੇ ਸੀ 1000 ਤੋਂ 800 ਤੋਂ 1000 ਬੰਦੇ ਦਾ। ਇਹ ਜਿਹੜੇ ਹੁਣ ਇਸ ਟਾਈਮ ਤੁਸੀਂ ਰਾਤ 12 ਵਜੇ ਰੋਟੀਆਂ ਸੂਹ ਵਾਸਤੇ ਲਾ ਰਹੇ ਹੋ, ਹਾਂਜੀ ਤੇ ਇੰਨੀ ਜਲਦੀ ਕਿਉਂ? ਇਹ ਜ਼ਿਆਦਾ ਲੱਗਣੀਆਂ ਨੇ ਜੀ, ਇਸ ਕਰਕੇ। ਅੱਛਾ ਅੱਛਾ। ਇਹ ਸਾਡੀ ਸਾਰੀ ਖਾਲਸਾ ਏਡ ਟੀਮ ਤੇ ਪੰਜਾਬੀ ਲਹਿਰ, ਅਸੀਂ ਇਹ ਮੁਸ਼ਤਰਕਾ ਜੁਆਇੰਟ ਜਿਹੜਾ ਵਾ ਚਲਾਈਦਾ ਹੁੰਦਾ ਵੀ ਉਹਨਾਂ ਦੀ ਸਪੋਰਟ ਸਾਡੇ ਨਾਲ ਹੁੰਦੀ ਹੈ। ਤੇ ਬਾਕੀ ਸਾਡੇ ਵਕਾਰ ਹੋਣੀ ਦੋਸਤ ਨੇ, ਉਹ ਅੰਦਰ ਸੌਂ ਗਏ ਆ। ਇੰਟਰਨੈਟ ਦੀ ਬਹੁਤ ਸਖਤ ਲੋੜ ਸੀ, ਇੰਟਰਨੈਟ ਫਿਰ ਫੌਰੀ ਤੌਰ ਤੇ ਜਿਹੜਾ ਇੰਟਰਨੈਟ ਲਵਾਇਆ ਵੀ ਮੁੰਡੇ ਜਿਹੜੇ ਆ ਨਾ ਆਵਾਜ਼ਾਰ ਨਾ ਹੋ ਜਾਣ ਇੰਟਰਨੈਟ ਤੋਂ ਬਗੈਰ, ਰਾਤ ਨੂੰ ਇੰਟਰਨੈਟ ਚਲਾਉਣਾ ਹੁੰਦਾ। ਤੇ ਬਾਕੀ ਸਾਡਾ ਸਾਰਾ ਕੁਝ ਸਟਾਕ ਪਿਆ ਵਾ, ਬਾਕੀ ਕੁਝ ਆਏਗਾ ਸਵੇਰੇ। ਇਹ ਸਾਰਾ ਅਸੀਂ 2 ਜਿਹੜੇ ਗੱਡੀਆਂ ਨੇ ਡਾਲੇ ਨੇ ਉਹਦੇ ਤੇ ਲੈ ਕੇ ਆਏ ਆ। ਤੇ ਇਹ ਸਾਰੇ ਕੁਝ ਪਿਛਲੀ ਵਾਰੀ ਵੀ ਆ ਇੰਟਰਨੈਟ ਵਾਲੇ ਭਾਈ ਸਾਹਿਬ ਸ਼ੁਕਰੀਆ ਤੁਹਾਡਾ, ਇੰਟਰਨੈਟ ਤੁਸੀਂ ਫੌਰੀ ਲਾਤਾ, ਸਾਡੇ ਮੁੰਡਿਆਂ ਦਾ ਦਿਲ ਲੱਗਾ ਰਹਿਣਾ, ਬਹੁਤ ਸ਼ੁਕਰੀਆ ਤੁਹਾਡਾ। ਮੈਂ ਕੱਲ ਫੇਰ ਆਇਓ, ਮਿਲਦੇ ਆਂ, ਗੱਪਸ਼ਪ ਮਾਰਾਂਗੇ ਜੀ ਇਨਸ਼ਾਅੱਲਾ। ਤੇ ਇਧਰ ਸਾਡੇ ਜੋਈਆ ਸਾਹਿਬ ਨੇ ਜੀ, ਜੋਈਆ ਸਾਹਿਬ ਕੋ ਅਸੀਂ ਸਾਨੂੰ ਜੀ ਇਹਨਾਂ ਨੇ ਖਿਦਮਤ ਦਾ ਮੌਕਾ ਦਿੱਤਾ, ਜੋਈਆ ਸਾਹਿਬ ਨੇ, ਕਿ ਤੁਸੀਂ ਸਾਨੂੰ ਦਿੱਤਾ। ਢਿੱਲੋਂ ਸਾਹਿਬ ਸਾਡੀ ਤੇ ਇੱਕ ਆਵਾਜ਼ ਤੇ ਮੈਂ ਤੇ ਮੁਹੰਮਦ ਬਿਨ ਕਾਸਮ ਨਹੀਂ ਆਇਆ ਸੀ ਇੱਕ ਆਵਾਜ਼ ਤੇ। ਅੱਛਾ ਜਿਵੇਂ ਤੁਸੀਂ ਸਾਡੀ ਇੱਕ ਆਵਾਜ਼ ਤੇ ਆਏ ਹੋ, ਹਾਂ ਤੇ ਇਹਨਾਂ ਲੋਕਾਂ ਵਾਸਤੇ ਤੁਸੀਂ ਪਿਛਲੇ ਸਾਲ ਵੀ ਮਸੀਹਾ ਬਣ ਕੇ ਆਏ ਹੋ। ਹਾਲਾਤ ਬੜੇ ਖਰਾਬ ਨੇ, ਬਾਰਿਸ਼ਾਂ ਹੋਈ ਜਾ ਰਹੀਆਂ ਨੇ, ਪਾਣੀ ਦਿਨ ਵਿੱਚ ਵੱਧਦਾ ਜਾਂਦਾ ਹੈ, ਬਿਮਾਰੀਆਂ ਫੈਲ ਰਹੀਆਂ ਨੇ, ਲੋਕਾਂ ਦੇ ਜਾਨਵਰ ਮਰ ਰਹੇ ਨੇ। ਤੇ ਇਸ ਸੂਰਤ-ਹਾਲ ਦੇ ਵਿੱਚ ਜਿਹੜਾ ਹੈ ਨਾ ਜੀ, ਤੁਸੀਂ ਆ ਮਾਸ਼ਾਅੱਲਾ ਇੰਨਾ ਸੋਹਣਾ ਜਿਹੜਾ ਕੰਮ ਕਰ ਰਹੇ ਹੋ। ਅੱਲਾਹ ਇਹ ਸਾਰੇ ਦਾ ਸਾਰਾ ਸਿਹਰਾ ਕੱਲਾ ਸਾਨੂੰ ਸਾਰਿਆਂ ਨੂੰ ਤੇ ਹੈ ਖਾਲਸਾ ਏਡ ਤੁਹਾਨੂੰ, ਉਹਨਾਂ ਦਾ ਬਹੁਤ। ਮੈਂ ਫੇਰ ਆਨਾ ਵੀ ਉਹ ਖਾਲਸਾ ਏਡ ਜੀ, ਮੈਂ ਕਹਿੰਦਾ ਜੀ ਵੇਖੋ ਨਾ, ਇਨਸਾਨੀਅਤ ਦੀ ਜਿਹੜੀ ਅਲਮਬਰਦਾਰ ਤਨਜ਼ੀਮ ਹੈ, ਉਹ ਇਹ ਨਹੀਂ ਡਿਸਕ੍ਰਿਮੀਨੇਸ਼ਨ ਨਹੀਂ ਕਰਦੇ ਕਿਸੇ ਵੀ ਕਾਸਟ ਐਂਡ ਕ੍ਰੀਡ ਦਾ, ਕਿਸੇ ਵੀ ਰਿਲੀਜਨ ਦਾ। ਸਿਰਫ ਇਨਸਾਨੀਅਤ ਨੂੰ ਵੇਖਦੇ ਆ ਉਹ ਹਰ ਵਾਰੀ ਆਉਂਦੇ ਨੇ ਤੇ ਸਾਡੇ ਦਿਲਾਂ ਵਿੱਚ ਉਹ ਘਰ ਕਰ ਚੁੱਕੇ। ਮੈਂ ਨਾ ਮੇਰੀ ਵਾਵਾ ਦਿਨ ਤੋਂ ਨਾ 2 ਦਿਨ ਤੋਂ ਵਿਕਾਸ ਗੱਲ ਨਹੀਂ ਸੀ ਹੋਈ, ਤੇ ਮੈਂ ਰਾਤੀ ਨਾ, ਮੈਂ ਜਿਵੇਂ ਤੁਹਾਨੂੰ ਅੱਗੇ ਦੱਸਿਆ, ਮੈਂ ਥੋੜਾ ਜਿਹਾ ਟੈਨਸ਼ਨ ਜੀ ਮੈਂ ਯਾਰ ਰਵੀ ਸਿੰਘ ਜੀ ਹੋਰਾਂ ਨਹੀਂ ਉਹ ਉਹਨਾਂ ਦੇ ਹੈ ਨਹੀਂ, ਅਮਨ ਭਾਜੀ ਹੋਣੀ। ਤੇ ਮੈਂ ਆਖਿਆ ਵੀ ਯਾਰ ਪੰਗਾ ਕਿਤੇ ਨਾ, ਫਿਰ ਆਖਿਆ ਕੋਈ ਗੱਲ ਨਹੀਂ ਅੱਲਾ ਦੀ ਸਪੁਰਦ। ਮੈਂ ਤਾਜੀ ਗੱਡੀ ਵਿੱਚ ਹੀ ਗੱਡੀ ਨਵੀਂ ਲੈਣੀ, ਮੈਂ ਅੱਧੇ ਕੁ ਲੱਖ ਵੀ ਜਾਣਗੇ ਸ਼ਾਇਦ। ਬਾਕੀ ਅੱਲਾ ਦੇਵੇਗਾ, ਅੱਲਾ ਦੇਵੇਗਾ। ਨਾਸਰ ਭਾਈ ਗੱਲ ਐਵੇਂ ਹੀ ਹੈ, ਜਿਸ ਮਹਿੰਗਾਈ ਜਿੰਨੀ ਹੋ ਗਈ ਹੈ ਨਾ। ਔਰ ਮੈਨੂੰ ਇੱਕ ਹੋਰ ਚੀਜ਼ ਦਾ ਮੈਂ ਜ਼ਿਕਰ ਕਰਨਾ ਚਾਹਾਂਗਾ ਕਿ ਤੁਸੀਂ ਜਦੋਂ ਮੈਨੂੰ ਕਿਹਾ ਨਾ ਵੀ ਕੰਪਰੋਮਾਈਜ਼ ਨਹੀਂ ਕਰਦੇ ਹੋ, ਅਸੀਂ ਉਹ ਚੀਜ਼ਾਂ ਉਹਨਾਂ ਵਾਸਤੇ ਲੈ ਕੇ ਜਾਂਦੇ ਆ ਜਿਹੜੀ ਅਸੀਂ ਆਪ ਵੀ ਖੁਦ ਬਹਿ ਕੇ ਖਾਣੇ ਆ। ਹਾਂ ਬਿਲਕੁਲ। ਇਹ ਨਹੀਂ ਹੁੰਦਾ ਕਿ ਬਾਜ਼ਕਾਤ ਹੁੰਦਾ ਨਾ ਵੀ ਲੰਗਰ ਇੱਕ ਬਣਾਉਣਾ ਤੇ ਉਹਦੇ ਵਿੱਚ ਪਾਣੀ ਜ਼ਿਆਦਾ, ਦਾਲ ਇੰਜ ਦੀ ਬਣਾ ਦਿੱਤੀ। ਨਹੀਂ, ਅੱਛਾ ਬਿਹਤਰੀਨ ਖਾਣਾ ਬਣਦਾ ਹੈ ਜਿਹੜਾ ਅਸੀਂ ਖੁਦ ਵੀ ਖਾਣੇ ਉਹਨਾਂ ਵਾਸਤੇ ਖਵਾਉਂਦੇ ਹਾਂ। ਕੁਆਲਿਟੀ ਹਰ ਚੀਜ਼, ਦਾਲਾਂ ਹਰ ਚੀਜ਼, ਕੁਝ ਵੀ ਬਣਦਾ ਹੈ, ਘੀ ਆਲਾ ਲੈਵਲ ਦਾ ਹੈ। ਇਹ ਚਾਹ ਸਭ ਨੂੰ ਮਹਿੰਗੀ ਲਿਪਟਨ ਦੀ ਪਾਕਿਸਤਾਨ ਦੇ ਵਿੱਚ ਪਈ ਹੈ, ਮਤਲਬ ਹਰ ਚੀਜ਼। ਮੈਂ ਨਾ ਦੱਸਣਿਆ ਸੀ ਵੀ ਪੈਕੇਟ ਜਿਹੜਾ ਬਣਾਇਆ ਨਾ, ਆਜੋ ਅੱਗੇ ਆਜੋ, ਪੈਕੇਟ ਜਿਹੜਾ ਬਣਾਇਆ ਨਾ ਪਿਛਲੀ ਵਾਰੀ ਮੈਂ ਵਿਕਾਸ ਨੂੰ ਦੱਸਣਿਆ ਵੀ 1800 ਕੁਛ ਸੀ, ਜਦ ਕਿ ਉਹ 4300 ਕੁਛ ਦਾ। ਹਾਂਜੀ ਹਾਂਜੀ ਬਿਲਕੁਲ। ਖਾਣੇ ਦਾ ਵੀ 1 ਲੱਖ ਪੂਰੇ ਦਾ ਫਰਕ ਹੈ, ਵੀ ਜਿੰਨਾ ਪਿਛਲੀ ਵਾਰੀ ਕਾਸ ਸੀ ਤੇ ਉਹਦੇ ਨਾਲ ਲੱਖ ਦਾ ਫਰਕ ਹੈ। ਕਣਕ ਵੀ ਮਹਿੰਗੀ ਹੋ ਗਈ, ਹੁਣ ਆਟਾ ਵੀ ਮਹਿੰਗਾ, ਸਾਫ਼ ਜ਼ਾਹਿਰ ਹੈ, ਘੀ ਮਹਿੰਗਾ ਹੈ, ਫਿਰ ਹਰ ਚੀਜ਼ ਮਹਿੰਗੀ ਹੈ ਸਾਰੀ। ਔਰ ਮੁੜ ਮਾਦਰਤ ਨਾਲ ਖਿਲਾਫ ਇਹ ਜੇ ਦਿਨਾਂ ਜਦੋਂ ਕ੍ਰਾਈਸਿਸ ਹੁੰਦੇ ਨੇ, ਸਾਡੇ ਕੋਈ ਭਰਾ ਦੁਕਾਨਦਾਰ ਕੁਝ ਵੈਸੇ ਵੀ ਕੀਮਤਾਂ ਚੁੱਕ ਦਿੰਦੇ ਨੇ। ਸੋ ਇਹ ਸਾਰੇ ਚਾਵਲ ਦਾ ਰੇਟ 280 ਰੁਪਏ ਸੀ, ਐਕੀ 400 ਰੁਪਏ ਰੇਟ ਹੈ। ਕਿੰਨਾ ਹੋ ਗਿਆ? 400 ਰੁਪਏ ਚਾਵਲ ਦਾ ਰੇਟ ਹੋ ਗਿਆ ਜੀ, ਪਿਛਲੀ ਦਫਾ 280 ਰੁਪਏ ਰੇਟ ਤੇ। ਅੱਛਾ ਲਓ ਵੀ 2022 ਚ ਜਦੋਂ ਆਪਾਂ 23 ਚ ਆਏ ਨਾ ਜੀ, ਤੇ 280 ਰੁਪਏ ਚਾਵਲ ਕਿਲੋ ਸੀ। ਹੁਣ ਦਾ ਰੇਟ 400 ਰੁਪਏ ਕਿਲੋ ਦਾ ਚਾਵਲ, 400 ਰੁਪਏ ਕਿਲੋ ਦਾ। ਚਲੋ ਰੱਬ ਸੋਹਣਾ ਰਹਿਮਤ ਕਰੇ। ਸੋ ਇਹ ਸਾਡੀ ਟੀਮ ਸਾਰੀ ਲੱਗੀ ਹੈ ਜੀ ਸਵੇਰ ਦੀਆਂ ਤਿਆਰੀਆਂ ਤੇ। ਅਸੀਂ ਸਵੇਰੇ 5:30 ਵਜੇ ਹੋਪਫੁਲੀ ਨਿਕਲਣਾ। ਸੌਣਾ ਨਹੀਂ ਮੈਂ, ਜੇ ਮੈਂ ਸੌਂ ਗਿਆ ਤੇ ਸਾਰੇ ਸੌ ਜਾਣਾ। ਸੋ ਇਹਨਾਂ ਨੂੰ ਸਵੇਰੇ ਇਸ ਵਕਤ ਉਠਾਉਣਾ ਵੀ ਹੈ, ਜਿਹੜੇ ਸੌਂ ਗਏ ਦੂਜੇ ਬਕਾਰ ਹੋਣੀ। ਫਿਰ 2 ਟੀਮਾਂ ਆਪਾਂ ਬਣਾ ਲਈਆਂ, ਵੀ ਇੱਕ ਸ਼ਾਮ ਟਾਈਮ ਤੇ ਇੱਕ ਸਵੇਰ ਟਾਈਮ, ਕਿਉਂਕਿ ਗਰਮੀ ਵੀ ਬਹੁਤ ਜ਼ਿਆਦਾ ਵਾ। ਉੱਤੋਂ ਜਦੋਂ ਪਾਣੀ ਹੁੰਦਾ ਵਾ, ਪਾਣੀ ਦਾ ਹਬਸ ਹੁੰਦਾ ਵਾ, ਉਹਦੇ 'ਚ ਗਰਮੀ ਹੋਰ ਮਜ਼ੀਦ ਲੱਗਦੀ ਹੈ। ਇੱਕ ਵਾਰੀ ਰੰਗ ਤੇ ਕਾਲੇ ਹੋ ਜਾਣਾ, ਪਰ ਰੜ ਤੇ ਜਾਣਾ ਵਾ, ਬਾਕੀ ਕੋਈ ਗੱਲ ਨਹੀਂ, ਅੱਲਾ ਦੀ ਸਪੁਰਦ। ਸੋ ਇਸ ਤਰ੍ਹਾਂ ਦਾ ਕਰਕੇ ਅੱਜ ਦਾ ਵਲੌਗ ਸੀ। ਹੋਪਫੁਲੀ ਤੁਹਾਨੂੰ ਵਧੀਆ ਲੱਗਾ, ਤੇ ਇੱਕ ਵਾਰੀ ਕਮੈਂਟ ਕਰਕੇ ਜ਼ਰੂਰ ਦੱਸਿਓ। ਤੇ ਫਿਰ ਅਪੀਲ ਇਹ ਹੀ ਹੈ ਸਾਰਿਆਂ ਨੂੰ, ਬਸ ਦੁਆਵਾਂ 'ਚ ਯਾਦ ਰੱਖਿਓ। ਤੇ ਜਿਹੜੇ ਲੋਕ ਜਿੱਥੇ ਬੈਠੇ ਨੇ, ਜਿਹੜੇ ਇਹਨਾਂ ਲੋਕਾਂ ਦੀ ਮਦਦ ਹੈਲਪ ਕਰ ਸਕਦੇ, ਜ਼ਰੂਰ ਕਰਿਓ। ਤੁਸੀਂ ਇਹ ਵੀਡੀਓ 'ਚ ਵੇਖਿਆ ਹੋਣਾ ਵੀ ਹਲੇ ਤੱਕ ਲੋਕ ਜਿਹੜੇ ਘਰਾਂ 'ਚ ਫਸੇ ਨੇ, ਇਵੈਕੂਏਟ ਨਹੀਂ ਹੋਏ, ਘਰਾਂ ਦੀਆਂ ਛੱਤਾਂ ਤੇ ਬੈਠੇ ਨੇ, ਆਪਣੇ
ਮਾਲ ਡੰਗਰ ਨੂੰ ਲੈ ਕੇ ਬੈਠੇ ਨੇ, ਉਹਨਾਂ ਨੂੰ ਵੀ ਬਾਹਰ ਕੱਢਣ ਦੀ ਲੋੜ ਹੈ। ਸੋ ਕੋਸ਼ਿਸ਼ ਕਰਾਂਗੇ ਵੀ ਸਵੇਰੇ ਅਰਲੀ ਜਿਹੜਾ ਲੰਗਰ ਤਕਸੀਮ ਕਰਕੇ ਤੇ ਫਿਰ ਉਹਨਾਂ ਦੀ ਵੈਕੂਏਸ਼ਨ ਲਵਾਂਗੇ, ਫਿਰ ਸ਼ਾਮ ਨੂੰ ਫਿਰ ਦੁਬਾਰਾ ਦੂਜੀ ਟੀਮ ਜਿਹੜੀ ਆ ਉਹ ਲੰਗਰ ਵਾਲੇ ਪਾਸੇ ਹੋਏਗੀ। ਮਿਲਦੇ ਆ ਤੁਹਾਨੂੰ ਕੱਲ ਫਿਰ ਨਵੇਂ ਵਲੌਗ 'ਚ। ਰੱਬ ਰੱਖ।